ਅੱਜ ਦੀ ਪੰਜਾਬੀ ਬੈਠਕ ਸਾਡੇ ਧਰਤੀ ਦੇ 6 ਜਵਾਨ ਦੁੱਲਾ ਪੱਟੀ ਸ਼ਹੀਦ ਦੇ ਹਵਾਲੇ ਨਾਲ ਹੈ, ਜਿਹੜੇ 26 ਮਾਰਚ ਨੂੰ ਸ਼ਹੀਦ ਹੋਏ ਸਨ। ਔਰ ਇਹ ਉਹਨਾਂ ਦਾ ਸ਼ਹੀਦੀ ਦਿਹਾੜ ਹੈ। ਧਰਤੀ ਦੇ ਇਸ ਅਣਖੀ ਪੁੱਤਰ, ਦਲੇਰ ਪੁੱਤਰ, ਮਹਾਨ ਆਗੂ ਦੇ ਹਵਾਲੇ ਨਾਲ ਅੱਜ ਅਸੀਂ ਗੱਲਬਾਤ ਕਰਾਂਗੇ। ਤੇ ਮੇਰੇ ਨਾਲ ਮੌਜੂਦ ਨੇ ਹਾਫਿਜ਼ ਨਿਸਾਰ ਅਹਿਮਦ ਕਾਦਰੀ ਪੰਜਾਬੀ, ਤੇ ਮੇਰੇ ਖੱਬੇ ਪਾਸੇ ਮੌਜੂਦ ਨੇ ਰਾਣਾ ਨਾਸਰ ਖਾਨ ਪੰਜਾਬੀ ਸਾਹਿਬ। 26 ਮਾਰਚ 1599 ਨੂੰ ਮੁਗਲ ਬਾਦਸ਼ਾਹ ਜਿਹੜਾ ਅਕਬਰ ਸੀ, ਉਸਨੇ ਧੋਖੇ ਦੇ ਨਾਲ ਦੁੱਲਾ ਭੱਟੀ ਨੂੰ ਗ੍ਰਿਫਤਾਰ ਕਰਵਾ ਕੇ ਲਾਹੌਰ ਵਿੱਚ ਜਿੱਥੇ ਲੰਡਾ ਬਾਜ਼ਾਰ ਹੈ ਉੱਥੇ ਕਿਹਾ ਜਾਂਦਾ ਫਾਂਸੀ ਦਿੱਤੀ ਗਈ ਸੀ। ਤੇ ਬਾਅਦ ਵਿੱਚ ਭਾਟੀ ਦੇ ਵਿੱਚ ਜਨਾਜ਼ਾ ਹੋਇਆ ਸੀ ਉਹਨਾਂ ਦਾ, ਔਰ ਮਿਆਨੀ ਸਾਹਿਬ ਤਦਫੀਨ ਹੋਈ ਸੀ। ਉੱਥੇ ਹੀ ਆਪ ਦਾ ਮਜ਼ਾਰ ਮੌਜੂਦ ਹੈ। ਤੇ ਅੱਜ ਅਸੀਂ ਗੱਲ ਕਰਾਂਗੇ ਇਸ ਤਾਰੀਖ ਦੇ ਹਵਾਲੇ ਨਾਲ ਕਿ ਜਿਹੜੀ ਸਾਡੀ ਧਰਤੀ ਤਾਰੀਖ ਹੈ ਦਲੇਰਾਂ ਦੀ, ਕਿ ਕਿਸ ਤਰ੍ਹਾਂ ਇਹ ਪੰਜਾਬ ਦੇ ਪਾਣੀ ਪੀਣ ਵਾਲੇ ਪੁੱਤਰਾਂ ਨੇ ਬਾਹਰੋਂ ਆਉਣ ਵਾਲੇ ਹਮਰਾਵਾਂ ਨੂੰ ਰੋਕਿਆ, ਮਜ਼ਾਹਮਤ ਕੀਤੀ, ਹੱਕ ਦਾ ਝੰਡਾ ਚਾਈ ਰੱਖਿਆ। ਦੁੱਲਾ ਭੱਟੀ ਵੀ ਉਹਨਾਂ ਦੇ ਵਿੱਚੋਂ ਇੱਕ ਹੈ। ਇੱਥੇ ਨਾਮ ਹੁੰਦਾ ਹੈ ਰਾਜਾ ਪੋਰਸ ਦਾ। ਰਾਜਾ ਪੋਰਸ ਤੋਂ ਲੈ ਕੇ ਰਾਜਾ ਪੋਰਸ ਨੇ ਸਿਕੰਦਰ ਯੂਨਾਨੀ ਨੂੰ ਰੋਕਿਆ। ਉਹ ਵੀ ਬੜੀ ਵੱਡੀ ਤਾਕਤ ਸੀ ਆਪਣੇ ਵੇਲੇ, ਸੁਪਰ ਪਾਵਰ ਸਿਕੰਦਰ। ਤੇ ਜਿਹੜਾ ਅਕਬਰ ਸੀ ਉਹ ਵੀ ਇੱਕ ਬਹੁਤ ਵੱਡੀ ਤਾਕਤ ਸੀ, ਮੁਗਲ ਐਮਪਾਇਰ, ਮੁਗਲ ਸਲਤਨਤ ਦਾ ਬਹੁਤ ਵੱਡਾ ਬਾਦਸ਼ਾਹ ਸੀ। ਉਸ ਨਾਲ ਟੱਕਰ ਲੈਣਾ ਕੋਈ ਮਾਮੂਲੀ ਗੱਲ ਨਹੀਂ ਸੀ, ਗੈਰ ਮਾਮੂਲੀ ਗੱਲ ਸੀ। ਮਗਰ ਇਹ ਕੰਮ ਕਿਹਨੇ ਕੀਤਾ? ਦੁੱਲਾ ਭੱਟੀ, ਅਲ ਮਾਰੂਫ ਦੁੱਲਾ ਭੱਟੀ ਸ਼ਹੀਦ। ਔਰ ਇਸ ਤੋਂ ਪਹਿਲਾਂ ਆਪ ਦੇ ਵਾਲਦ ਗੁਲਾਮ ਫਰੀਦ ਭੱਟੀ ਔਰ ਉਹਨਾਂ ਦੇ ਵਾਲਦ ਸਾਂਦਲ ਭੱਟੀ, ਦੁੱਲਾ ਭੱਟੀ ਦੇ ਜਿਹੜੇ ਦਾਦਾ ਜੀ ਸਨ, ਉਹਨਾਂ ਨੇ ਵੀ ਜਦੋਜਹਿਦ ਕੀਤੀ ਤੇ ਆਪਣੀਆਂ ਜਾਨਾਂ ਰਾਹੇ ਆਕੇ ਚ ਪੇਸ਼ ਕੀਤੀਆਂ ਮੁਗਲਾਂ ਦੇ ਖਿਲਾਫ ਲੜਦਿਆਂ। ਅੱਛਾ, ਮੁਗਲਾਂ ਦਾ ਆਪਸਾ ਵਲਮੀਆ ਕੀ ਸੀ ਰਾਣਾ ਸਾਹਿਬ? ਕਿ ਇਹ ਹਮਲਾ ਕਰਦੇ ਹਨ ਸਟੇਟ ਆਫ ਭੱਟੀਆਂ ਦੇ ਉੱਤੇ, ਪੰਜਾਬ ਦੇ ਉੱਤੇ। ਕਿਉਂਕਿ ਜਿਹੜਾ ਇਹ ਇਲਾਕਾ ਸੀ ਨਾ ਜੀ, ਇਹ ਪਿੰਡੀ ਭੱਟੀਆਂ, ਇਹਦੇ ਬਾਰੇ ਚ ਕਿਹਾ ਜਾਂਦਾ ਹੈ ਕਿ ਇਹ ਜਗ੍ਹਾ ਸ਼ੇਖੂਪੁਰਾ, ਫੈਸਲਾਬਾਦ ਤੇ ਸਰਗੋਦੇ ਦੇ ਵਿਚਕਾਰ ਵਾਕਿਆ। ਇਹ ਸਦਰ ਮਕਾਮ ਸੀ, ਦਾਰੁਲ ਖਿਲਾਫਾ ਸੀ ਉਸ ਸਲਤਨਤ ਦਾ, ਜਿਹੜੀ ਪਿੰਡੀ ਭੱਟੀਆਂ ਤੋਂ ਸ਼ੁਰੂ ਹੁੰਦੀ ਸੀ ਤੇ ਡੇਰਾ ਇਸਮਾਇਲ ਖਾਨ ਤੱਕ ਜਾਂਦੀ ਸੀ, ਵਿੱਚ ਸਾਰੇ ਇਲਾਕੇ ਕਵਰ ਕਰਦੀ ਸੀ। ਬਹੁਤ ਵੱਡੀ ਸਲਤਨਤ ਸੀ। ਇਸ ਦਾ ਇਹ ਰਾਖਾ ਸੀ ਦੁੱਲਾ ਭੱਟੀ, ਜਿਹਦਾ ਪਹਿਲਾ ਕਹਿ ਸਕਦੇ ਹੋ ਵੱਡਾ ਬੰਦਾ ਸਾਂਦਲ ਭੱਟੀ ਸੀ, ਜਿਹਦੇ ਨਾਂ ਤੇ ਸਾਡੀ ਸਾਂਦਲ ਬਾਰ ਵੀ, ਫੈਸਲਾਬਾਦ ਦੇ ਨਾਲ ਤੁਹਾਨੂੰ ਪਤਾ ਉਹ ਸਾਰਾ ਜਿਹੜਾ ਇਲਾਕਾ ਉਹ ਸਾਂਦਲ ਬਾਰ ਰਖਵਾਉਂਦਾ। ਅੱਗੇ ਦੁੱਲੇ ਦੀ ਬਾਰ ਹੈ, ਉਸ ਤੋਂ ਬਾਅਦ ਉਹਦੇ ਵਿੱਚ ਦੁੱਲੇ ਦਾ ਇਲਾਕਾ ਵੀ ਮੌਜੂਦ ਹੈ, ਜਿਹੜਾ ਕਿ ਦਰਿਆ ਖਾਨ ਪੱਖਰ ਦੀ ਤਹਿਸੀਲ ਵੀ ਹੈ। ਉੱਥੇ ਇਹ ਸਾਰਾ ਸਿਲਸਿਲਾ ਹੈ। ਤੇ ਤਾਰੀਖ ਦਾ ਇੱਕ ਬਹੁਤ ਵੱਡਾ ਵਰਕਾ ਜੇ ਅਸੀਂ ਫਰੋਲਾਂਗੇ। ਸਾਡਾ ਅਲਮੀਆ ਇਹ ਵੇ ਕਿ ਸਾਡੀ ਤਾਰੀਖ ਛੁਪੀ ਹੋਈ ਹੈ ਪੰਜਾਬੀ ਦੇ ਵਿੱਚ। ਪੰਜਾਬੀ ਪੜ੍ਹਾਈ ਨਹੀਂ ਗਈ, ਇਸ ਲਈ ਸਹੀ ਆਪਣੇ ਸੂਰਮਿਆਂ ਤੋਂ, ਆਪਣੇ ਆਗੂਆਂ ਤੋਂ ਦੂਰ ਰਹਿ। ਤੇ ਦੁੱਲਾ ਭੱਟੀ ਜੈਸਾ ਅਣਖੀ ਤੇ ਦਲੇਰ ਪੁੱਤਰ ਨੂੰ ਮੁਗਲਾਂ ਤੇ ਆਖਿਆ ਹੀ ਆਖਿਆ ਕਿ ਜੀ ਇਹ ਡਾਕੂ ਹੈ। ਤੇ ਅੰਗਰੇਜ਼ੀ ਸਾਮਰਾਜ ਵੀ ਚੌਂਕੇ ਬਾਹਰੋਂ ਹਮਲਾਵਰ ਸੀ, ਤੇ ਉਹਨਾਂ ਨੇ ਵੀ ਇਸ ਨੂੰ ਡਾਕੂ ਹੀ ਲਿਖਿਆ ਹੈ। ਔਰ ਐਸੇ ਜਿਹੜੇ ਉਹ ਲਿਖਣ ਵਾਲੇ ਜਿਹੜੇ ਮੁਅਰਖੀਨ ਸਨ, ਉਹਨਾਂ ਨੇ ਵੀ ਇਸ ਤਾਰੀਖ ਨੂੰ ਮਜਰੂਹ ਕੀਤਾ। ਤੇ ਅਸੀਂ ਅੱਜ ਉਹਦੀ ਨਿੰਦਿਆ ਕਰਨੇ ਆ ਔਰ ਆਪਣੀ ਅਸਲ ਤਾਰੀਖ ਵੱਲ ਝਾਤ ਪਾਵਾਂਗੇ ਕਿ ਜਿਹੜੀ ਇਸ ਅਣਖੀ ਤੇ ਦਲੇਰ ਪੁੱਤਰ ਦੇ ਹਵਾਲੇ ਨਾਲ ਪੰਜਾਬ ਦੀਆਂ ਵਾਰਾਂ ਦੇ ਵਿੱਚ ਮੌਜੂਦ ਹੈ। ਔਰ ਜਿਹੜੀਆਂ ਵਾਰਾਂ ਲਿਖੀਆਂ ਗਈਆਂ ਦੁੱਲੇ ਭੱਟੀ ਦੇ ਹਵਾਲੇ ਨਾਲ, ਦੁੱਲਾ ਭੱਟੀ ਬਹੁਤ ਵੱਡਾ ਨਾਂ, ਜਿਸ ਦਾ ਆਖਣਾ ਸੀ ਤੂਫਾਨ ਆਏ, ਆਂਧੀਆਂ ਆਈਆਂ, ਹਨੇਰੀਆਂ ਆਈਆਂ, ਝੱਖੜ ਚੱਲੇ, ਤੇ ਉਹਨੇ ਕੀ ਆਖਿਆ? ਇਹ ਅਸਮਾਨ ਤੇ ਮੈਨੂੰ ਸਦੀਆਂ ਤੋਂ ਜਾਣਦਾ, ਝੱਖੜ ਤੇ ਮੀਂਹ ਤੋਂ ਡਰ ਕੇ ਮੈਂ ਤੰਬੂ ਨਹੀਂ ਤਾਣਦਾ, ਰੰਗੀਏ ਲਹੂ ਦੇ ਨਾਲ ਮੈਂ ਚੋਟੀ ਪਹਾੜ ਦੀ, ਐਵੇਂ ਤੇ ਜ਼ਿਕਰ ਹੁੰਦਾ ਨਹੀਂ ਮੇਰੀ ਉਡਾਨ ਦਾ। ਤੇ ਇਹ ਅਣਖੀ ਦਲੇਰ ਪੁੱਤਰ, ਜਿਸ ਦੇ ਬਾਰੇ ਪੰਜਾਬੀ 'ਚ ਬਹੁਤ ਕੁਝ ਲਿਖਿਆ ਗਿਆ, ਔਰ ਉਹਦੀ ਯਾਦ ਵਿੱਚ ਉਹ ਰਾਖਾ ਸੀ ਧੀਆਂ ਭੈਣਾਂ ਦਾ। ਅੱਛਾ, ਮੁਗਲ ਫੌਜ ਕੀ ਕਰਦੀ ਸੀ ਕਿ ਲੁੱਟਮਾਰ ਕਰਦੀ ਸੀ, ਕਿਉਂਕਿ ਪੰਜਾਬ ਇੱਕ ਜ਼ਰਖੇਜ਼ ਇਲਾਕਾ ਸੀ, ਜਿਹਦੇ ਵਿੱਚ ਮੈਂ ਅਕਸਰ ਤੁਹਾਨੂੰ ਦੱਸਣਾ ਹੁੰਦਾ, ਆਪਣੀਆਂ ਪਿਛਲੀਆਂ ਵੀਡੀਓਜ਼ ਦੇ ਵਿੱਚ ਵੀ ਮੈਂ ਅਕਸਰ ਵੀਲਾਗ ਵਿੱਚ ਬਿਆਨ ਕੀਤਾ ਕਿ ਇਹ ਸੱਪਤ ਸਿੰਧੂ ਸੀ, 7 ਦਰਿਆਵਾਂ ਦੀ ਧਰਤੀ, ਸਤਲੁਜ, ਬਿਆਸ, ਰਾਵੀ, ਚਨਾਬ, ਜੇਹਲਮ, ਸਿੰਧ ਤੇ ਸਰਸਵਤੀ, 7 ਦਰਿਆ। ਤੇ ਪੰਜਨਦ ਦੇ ਮੁਕਾਮ ਤੇ ਜਿਹੜੇ 5 ਦਰਿਆ ਸਿੰਧ ਵਿੱਚ ਡਿੱਗਦੇ ਨੇ, ਉਸ ਦੀ ਵਜ੍ਹਾ ਤੇ ਇਹਨੂੰ ਪੰਜਾਬ, ਪੰਜ ਆਬ, ਪੰਜਨਦ ਇਹਨੂੰ ਕਿਹਾ ਗਿਆ, ਪੰਜ ਚਾਲਾ ਵੀ ਕਿਹਾ ਗਿਆ, ਪੰਜ ਪਾਣੀਆਂ ਦੀ ਧਰਤੀ ਇਹਨੂੰ ਆਖਿਆ ਗਿਆ। ਸੱਪਤ ਸਿੰਧੂ ਜਿਹੜਾ ਕਿ ਦਰਅਸਲ ਉਦੋਂ ਪੂਰਾ ਪਾਕਿਸਤਾਨ ਕਹਿ ਸਕਦੇ ਹੋ, ਤਕਰੀਬਨ ਹੁਣ ਦਾ ਜਿਹੜਾ ਪੂਰਾ ਪਾਕਿਸਤਾਨ ਇਹਦੇ ਵਿੱਚ ਆ ਜਾਂਦਾ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਦੁੱਲਾ ਭੱਟੀ ਐਸ ਪੂਰੀ ਧਰਤੀ ਦਾ ਅਣਖੀ ਪੁੱਤਰ, ਦਲੇਰ ਪੁੱਤਰ, ਹੱਕ ਪ੍ਰਸਤ। ਔਰ ਇਹਦੇ ਨਾਲ ਨਾਲ ਉਹ ਜਿਹੜਾ ਵੇਲਾ ਸੀ, ਉਸ ਵੇਲੇ ਜਿਸ ਵੇਲੇ ਮੁਗਲ ਹਮਲਾ ਕਰਦੇ ਸਨ, ਉਹ ਕੀ ਕਰਦੇ ਸਨ ਕਿ ਚਰਾਗਾਹ ਤੇ ਜਿਹੜੀਆਂ ਫਸਲਾਂ ਉਗੀਆਂ ਹੁੰਦੀਆਂ ਸਨ, ਉਹ ਵੱਢ ਕੱਢ ਕੇ ਲੈ ਜਾਂਦੇ ਸਨ ਆਪਣੇ ਡੰਗਰਾਂ ਵਾਸਤੇ, ਆਪਣੇ ਘੋੜਿਆਂ ਵਾਸਤੇ।
ਤੇ ਨਾਲ ਹੀ ਕੀ ਕਰਦੇ ਹਨ, ਜਿਹੜਾ ਕੋਈ ਮਜ਼ਾਮਤ ਕਰਦਾ ਸੀ ਉਹਨੂੰ ਅੱਗ ਲਾ ਦਿੰਦੇ ਸਨ, ਉਹਨਾਂ ਨੂੰ ਕੱਟ-ਵੱਢ ਕਰਦੇ ਹਨ, ਕਤਲ ਕਰਦੇ ਹਨ ਤੇ ਧੀਆਂ ਭੈਣਾਂ ਉੱਤੇ ਵੀ ਹਮਲੇ ਕਰਦੇ ਸਨ। ਦੁੱਲਾ ਭੱਟੀ ਨੇ ਧੀਆਂ ਭੈਣਾਂ ਦੀ ਹਿਫਾਜ਼ਤ ਕੀਤੀ ਔਰ ਆਪਣੀ ਸਲਤਨਤ ਦੇ ਵਿੱਚ ਜਿਹੜਾ ਵੀ ਰਹਿੰਦਾ ਸੀ, ਉਹ ਚਾਹੇ ਹਿੰਦੂ ਸੀ ਖਾਕ ਹੋਰ ਸੀ, ਜਿਹੜਾ ਵੀ ਸੀ, ਉਹਦੀ ਇੱਜ਼ਤ ਦੀ ਹਿਫਾਜ਼ਤ ਉਹਨੇ ਆਪਣੇ ਜ਼ਿੰਮੇ ਲਈ। ਇਹੀ ਵਜ੍ਹਾ ਹੈ ਅੱਜ ਉਹਦੀ ਯਾਦ ਅੰਦਰ ਜਨਵਰੀ ਦੇ ਵਿੱਚ ਲੋਹੜੀ ਮੇਲਾ ਮਨਾਇਆ ਜਾਂਦਾ ਹੈ। ਉਹ ਲੋਹੜੀ ਮੇਲਾ ਜਿਹੜਾ ਹੈ, ਲੋਹੜੀ ਮੇਲਾ ਜਿਹੜਾ ਜਨਵਰੀ ਦੇ ਮਨਾਇਆ ਜਾਂਦਾ ਹੈ। ਅੱਗ ਦੇ ਭਾਂਬੜ ਰਾਤ ਨੂੰ ਬਾਲੇ ਜਾਂਦੇ ਨੇ, ਧੀਆਂ ਭੈਣਾਂ ਉਹ ਯਾਦ ਦੇ ਅੰਦਰ, ਕਿਉਂਕਿ ਉਹ ਧੀਆਂ ਭੈਣਾਂ ਦਾ ਰਾਖਾ ਸੀ। ਲੋਹੜੀ ਮੇਲਾ ਉਹਦੀ ਯਾਦ ਦੇ ਅੰਦਰ ਜਿਹੜਾ ਨਾ ਜੀ ਮਨਾਇਆ ਗਿਆ। ਅੱਛਾ, ਇਸ ਦੌਰ ਦੀ ਜਿਹੜੀ ਚੁੱਕਿ ਮਜ਼ਾਮਤ ਦੀ ਤਹਿਰੀਕਾਂ ਸਨ ਤੇ ਅਸੀਂ ਪੰਜਾਬ ਦੀਆਂ ਮਜ਼ਾਮਤ ਦੀ ਤਹਿਰੀਕਾਂ ਦਾ ਜੋ ਜ਼ਿਕਰ ਕਰ ਰਹੇ ਹਾਂ, ਦੁੱਲਾ ਭੱਟੀ ਦਾ ਤੇ ਕਰਾਂਗੇ, ਥੋੜੀ ਤਾਰੀਖ ਦਾ ਵੇਰਵਾ ਵੀ ਲਵਾਂਗੇ ਅਸੀਂ ਕਿ ਉਸ ਦੌਰ ਵਿੱਚ ਸ਼ੇਖ ਅਹਿਮਦ ਸਰਹੰਦੀ ਸਰਹੰਦ ਤੋਂ, ਜਿਨ੍ਹਾਂ ਨੂੰ ਮੁਜੱਦਦ ਅਲ-ਫਿਸਾਨੀ ਵੀ ਕਿਹਾ ਗਿਆ, ਉਹਨਾਂ ਨੇ ਵੀ ਅਕਬਰ ਦੀ ਦੀਨ ਇਲਾਹੀ ਦੇ ਖਿਲਾਫ ਝੰਡਾ ਚੁੱਕਿਆ ਹੱਕ ਦਾ, ਔਰ ਉਹਨਾਂ ਦੀ ਤਹਿਰੀਕ ਨੂੰ ਦੁੱਲਾ ਭੱਟੀ ਦੀ ਹਮਾਇਤ ਵੀ ਹਾਸਲ ਸੀ। ਇਸ ਦਾ ਤਜ਼ਕਰਾ ਆਪ ਦੇ ਹੀ ਇੱਕ ਖਾਨਦਾਨ ਦੇ ਵਿੱਚੋਂ ਇੱਕ ਬੜੇ ਵੱਡੇ ਸੂਫੀ ਬਜ਼ੁਰਗ, ਸੂਫੀ ਫਕੀਰ ਪ੍ਰੋਫੈਸਰ ਬਾਗ ਹੁਸੈਨ ਕਮਾਲ, ਜਿਨ੍ਹਾਂ ਦਾ ਮਜ਼ਾਰ ਚਕਵਾਲ ਦੇ ਵਿੱਚ 2000 ਦੇ ਵਿੱਚ ਉਹਨਾਂ ਦੀ ਵਫਾਤ ਹੋਈ ਸੀ, ਉਹਨਾਂ ਨੇ ਜਿਹੜੀ ਇਹਨਾਂ ਦੱਸ ਪਾਈ। ਉਹ ਕਹਿੰਦੇ ਨੇ ਜੀ, ਮੈਂ ਜਿਹੜੀ ਉਹਨਾਂ ਲਿਖਿਆ ਹੈ ਕਿਤਾਬ ਹਾਲੇ ਸਫਰ, ਉਹਦਾ ਮੈਂ ਉਰਦੂ ਤੋਂ ਪੰਜਾਬੀ ਤਰਜਮਾ ਪੇਸ਼ ਕਰਾਂ। ਉਹ ਲਿਖਦੇ ਨੇ, ਗੁਲਾਮ ਫਰੀਦ ਭੱਟੀ ਸਿਆਲਕੋਟ ਤੋਂ ਪੱਖਰ ਤੇ ਦਰਿਆ ਜੇਹਲਮ ਤੇ ਰਾਵੀ ਦੇ ਵਿਚਕਾਰ ਦੇ ਇਲਾਕੇ ਦਾ ਖੁਦ ਮੁਖਤਾਰ ਵਾਲੀ ਸੀ। ਉਹਨਾਂ ਦੇ 15 ਪੁੱਤਰ ਸਨ ਤੇ ਉਹ 15 ਪੁੱਤਰਾਂ ਵਿੱਚੋਂ ਅਬਦੁੱਲਾ ਖਾਨ ਭੱਟੀ ਅਲ-ਮਰੂਫ ਦੁੱਲਾ ਭੱਟੀ ਬੜਾ ਹੀ ਪਾਕ ਤੀਨ, ਮੁਨਸਫ ਮਿਜ਼ਾਜ, ਦਲੇਰ ਤੇ ਜ਼ੀਰਕ ਜਵਾਨ ਸੀ, ਜਿਸ ਨੇ ਅਕਬਰ ਬਾਦਸ਼ਾਹ ਨੂੰ ਆਪਣੇ ਇਲਾਕੇ ਤੋਂ ਰਾਹਦਾਰੀ ਦੀ ਇਜਾਜ਼ਤ ਤੇ ਦਿੱਤੀ ਆਉਣ ਜਾਣ ਦੀ, ਮਗਰ ਮਾਲੀਆ ਦੇਣ ਤੋਂ ਤੇ ਮੁਗਲਾਂ ਦੀ ਅਤਾਤ ਤੇ ਬਾਲਾਦਸਤੀ ਮੰਨਣ ਤੋਂ ਇਨਕਾਰ ਕਰ ਦਿੱਤਾ, ਨਿੰਦਿਆ ਕੀਤੀ। ਇਸ ਹਵਾਲੇ ਨਾਲ ਫਿਰ ਮੁਗਲਾਂ ਦੇ ਨਾਲ ਝੜਪਾਂ ਵੀ ਹੁੰਦੀਆਂ ਰਹੀਆਂ, ਮਾਰ ਕੇ ਚੱਲਦੇ ਰਹੇ, ਇੱਟ ਖੜਕਾ। ਉਹ ਲਿਖਦੇ ਨੇ, ਫਿਰ ਅਕਬਰ ਦੀ ਜਿਹੜੀ ਲਾ ਦੀਨੀ ਤਹਿਰੀਕ ਦਾ ਅਸਰ ਜਿਹੜਾ ਜ਼ਾਇਲ ਕਰਨਾ ਸੀ, ਉਸ ਵਾਸਤੇ ਹਜ਼ਰਤ ਮੁਜੱਦਦ ਅਲ-ਅਫਸਾਨੀ ਰਹਿਮਤੁल्लाह अलैह ਨੂੰ ਵੀ ਆਪ ਦੀ ਪੂਰੀ ਤਾਈਦ ਤੇ ਹਮਾਇਤ ਹਾਸਲ ਹੈ, ਯਾਨੀ ਦੁੱਲਾ ਭੱਟੀ ਦੀ ਹਮਾਇਤ ਹਾਸਲ ਸੀ। ਉਹ ਜਿਹੜੀ ਤਹਿਰੀਕ ਚੱਲੀ ਦੀਨ ਇਲਾਹੀ ਦੀ, ਉਹ ਜਿਹੜਾ ਉਹਨੇ ਘੜਿਆ ਨਵਾਂ ਦੀਨ, ਉਹਦੇ ਖਿਲਾਫ ਮੁਜੱਦਦ ਅਲ-ਅਫਸਾਨੀ ਨੇ ਮਜ਼ਾਮਤ ਕੀਤੀ, ਕਿਉਂਕਿ ਪੰਜਾਬ ਦਾ ਮਜ਼ਾਜ ਹੀ ਮਜ਼ਾਮਤ ਹੈ। ਸ਼ਾਹ ਹੁਸੈਨ ਲਾਹੌਰੀ ਵੀ ਮਜ਼ਾਮਤ ਕੀਤੀ ਤੇ ਉਹਨਾਂ ਨੇ ਫਿਰ ਇੱਕ ਬੜਾ ਵੱਡਾ ਸ਼ੇਰ ਬੋਲਿਆ, ਬੜਾ ਮਸ਼ਹੂਰ ਹੈ ਸਾਡੀ ਹਿਸਟਰੀ ਦੇ ਵਿੱਚ। ਉਹਨਾਂ ਫਰਮਾਉਂਦੇ ਨੇ ਕਿ ਇਹ ਹੁਸੈਨ ਫਕੀਰ ਸਾਈਂ ਦਾ ਤਖਤ ਨਾ ਮਿਲਦੇ ਮੰਗੇ, ਤਖਤ ਨਾ ਮਿਲਦੇ ਮੰਗੇ, ਕਹੇ ਹੁਸੈਨ ਫਕੀਰ ਸਾਈਂ ਦਾ ਤਖਤ ਨਾ ਮਿਲਦੇ ਮੰਗੇ, ਯਾਨੀ ਹੱਕ ਲਈ ਝੰਡਾ ਚੁੱਕਣਾ ਪੈਂਦਾ, ਕੁਰਬਾਨੀਆਂ ਦੇਣੀਆਂ ਪੈਂਦੀਆਂ ਨੇ। ਤੇ ਸ਼ਾਹ ਹੁਸੈਨ ਲਾਹੌਰੀ ਨੇ ਫਿਰ ਜਿਹੜੀ ਹਮਾਇਤ ਕੀਤੀ ਦੁੱਲਾ ਭੱਟੀ ਦੀ ਜਦੋਂ ਉਹਨਾਂ ਨੂੰ ਫਾਂਸੀ ਹੋ ਰਹੀ ਸੀ। ਤੇ ਬਹਰਹਾਲ ਅੱਗੇ ਉਹ ਲਿਖਦੇ ਨੇ ਕਿ ਸਾਜ਼ਿਸ਼ ਦੇ ਤਹਿਤ ਇਹਨਾਂ ਨੂੰ ਜਨਾਬ ਗ੍ਰਿਫਤਾਰ ਕੀਤਾ ਗਿਆ, ਦੁੱਲਾ ਭੱਟੀ ਨੂੰ। ਫਕੀਰ ਬਾਗ ਹੁਸੈਨ ਕਮਾਲ ਲਿਖਦੇ ਨੇ, ਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਤੇ ਫਾਂਸੀ ਦਿੱਤੀ ਗਈ। ਤੇ ਆਪ ਦੀ ਯਾਦ ਦੇ ਅੰਦਰ ਜਿਹੜੀਆਂ ਲੋਕ ਗੀਤ ਤੇ ਵਾਰਾਂ ਤੇ ਜੰਗਨਾਮੇ ਲਿਖੇ ਗਏ, ਉਹ ਉਹਨਾਂ ਦੇ ਵਿੱਚ ਜ਼ਿਕਰ ਕੀਤਾ ਗਿਆ। ਤੇ ਇੱਕ ਬੋਲ ਜਿਹੜੇ ਨੇ ਉਹ ਜ਼ਿਕਰ ਕਰਦੇ ਨੇ, ਆਪ ਦਾ ਭਾਈ ਸੀ ਦੁੱਲਾ ਭੱਟੀ ਦਾ ਬਿਲਾਵਲ ਜਾਂ ਬਲੋਲ, ਤੋਂ ਅਕਬਰ ਨੂੰ ਮੁਖਾਤਬ ਕਰਦਾ ਹੈ। ਵੇਲੇ ਦੀ ਵੇਖੋ ਜੀ, ਸੁਪਰ ਪਾਵਰ, ਬੜੀ ਵੱਡੀ ਤਾਕਤ, ਬੜੀ ਵੱਡੀ ਸਲਤਨਤ, ਮੁਗਲਿਆ ਸਲਤਨਤ, ਉਹਦਾ ਹਾਕਮ ਤੇ ਸਭ ਤੋਂ ਵੱਡਾ ਹਾਕਮ ਵੇਲੇ ਦਾ। ਤੋਂ ਉਹਨੂੰ ਮੁਖਾਤਬ ਕਰਕੇ ਉਹਦਾ ਦੁੱਲਾ ਭੱਟੀ ਦਾ ਭਰਾ ਕੀ ਆਂਦਾ, ਦੁਲਹਾ ਸਲਾਰ ਤੇ ਭਾਈ ਮੈਂ ਆਪ ਬਲੋਲ ਆ, ਤੇ ਜਦ ਕੀ ਚੱਕ ਦਿਲਾਈ ਕੋਈ ਪਿੜ ਨਹੀਂ ਹਾਰਿਆ, ਕਿ ਜਦੋਂ ਦੀ ਸਾਡੇ ਕੋਲ ਹੁਕੂਮਤ ਆਈ ਹੈ, ਬਾਦਸ਼ਾਹਤ ਆਈ, ਅਸੀਂ ਕੋਈ ਪਿੜ ਨਹੀਂ ਹਾਰਿਆ। ਦੁੱਲਾ ਸਲਾਰ ਤੇ ਭਾਈ ਮੈਂ ਆਪ ਬਲੋਲ ਆ, ਤੇ ਜਦ ਕੀ ਚੱਕ ਦਿਲਾਈ ਕੋਈ ਪਿੜ ਨਹੀਂ ਹਾਰਿਆ, ਘਰ ਸਾਡੇ ਬਾਦਸ਼ਾਹੀ ਮੁੱਢ ਕਦੀਮ ਦੀ, ਘਰ ਸਾਡੇ ਬਾਦਸ਼ਾਹੀ ਮੁੱਢ ਕਦੀਮ ਦੀ, ਕਰ ਦੁੱਲੇ ਨਾਲ ਸਫਾਈ ਜੇ ਬਹਿਣਾ ਹੀ ਤਖਤ ਹੈ। ਯਾਨੀ ਵੇਲੇ ਦੀ ਤਾਕਤ ਨੂੰ ਲਲਕਾਰ ਕੇ ਉਹਨੇ ਕੀ ਆਖਿਆ ਕਿ ਦੁੱਲੇ ਨਾਲ ਸਫਾਈ ਕਰ, ਅਗਰ ਉਹਦੇ ਨਾਲ ਸਾਫ਼ ਹੋ ਜਾਏਗਾ ਤੇਰੀ ਹਕੂਮਤ ਨੂੰ ਚੈਨ ਮਿਲੇਗਾ। ਮਗਰ ਤੁਹਾਨੂੰ ਪਤਾ ਹਾਕਮਾਂ ਦੇ ਧੌਣ ਦੇ ਅੰਦਰ ਸਰੀਆ ਆ ਜਾਂਦਾ ਤੇ ਫਿਰ ਜਿਹੜੇ ਖੁਸ਼ਾਮਦ ਪ੍ਰਸਤ ਲੋਕ ਆਲ ਦੁਆਲੇ ਇਕੱਠੇ ਹੋ ਜਾਂਦੇ ਨੇ, ਉਹ ਫਿਰ ਗਲਤੀਆਂ ਕਰਵਾਉਂਦੇ ਨੇ। ਇਸ ਲਈ ਅਕਬਰ ਕੋਲ ਜਿਹੜੀ ਉਹਨਾਂ ਬੜੀ ਵੱਡੀ ਗਲਤੀ ਕਰਵਾਈ, ਉਹਦੇ ਕੋਲ ਇੱਕ ਨਵਾਂ ਦੀਨ ਇਜਾਦ ਕਰਵਾਤਾ ਦੇਣੇ ਲਾਏ, ਉਹਦੇ ਖਿਲਾਫ ਜਦੋਜਹਿਦ ਹੋਈ। ਉਹਦਾ ਅਸਰ ਫਿਰ ਪੰਜਾਬ ਤੋਂ ਹੀ ਸ਼ੇਖ ਅਹਿਮਦ ਸਰਹੰਦੀ, ਸ਼ਾਹ ਹੁਸੈਨ ਲਾਹੌਰੀ, ਦੁੱਲਾ ਭੱਟੀ ਨੇ ਜਦੋਜਹਿਦ ਕਰਕੇ ਉਹਦਾ ਅਸਰ ਖਤਮ ਕਰ ਦਿੱਤਾ। ਔਰ ਪੰਜਾਬ ਦੀ ਆਵਾਮ ਨੇ
ਇਸ ਨੂੰ ਅਕਬਰ ਦੀ ਉਸ ਲਾਦੀਨੀ ਤਹਿਰੀਕ, ਉਸ ਸੈਕੂਲਰ ਤਹਿਰੀਕ ਨੂੰ ਰੱਦ ਕਰ। ਮਗਰ ਜਦੋਜਹਿਦ ਹੋਈ ਤੇ ਪੰਜਾਬ ਦਾ ਇਹ ਭੱਟੀ ਰਾਜਪੂਤ ਖਾਨਦਾਨ 1332 ਤੋਂ ਲੈ ਕੇ 1559 ਤੱਕ 257 ਸਾਲ ਤੱਕ ਇਕਤਦਾਰ ਵਿੱਚ ਰਿਹਾ ਹੈ, ਹਕੂਮਤ ਵਿੱਚ ਰਿਹਾ 257 ਸਾਲ। ਤੇ ਲਾਹੌਰ ਤੋਂ ਬਾਅਦ ਦਰੈਰ ਰਾਵੀ ਦੇ ਬੜਾ ਲੰਮਾ ਚੱਲੇ 257 ਸਾਲ, ਬੜੀ ਲੰਬੀ ਹਕੂਮਤ ਹੈ। ਤੇ ਦਰੈਰ ਰਾਵੀ ਉਹਨਾਂ ਕਿਹਾ ਜੀ, ਲਿਖਦੇ ਨੇ ਕਿ ਲਾਹੌਰ ਤੋਂ ਬਾਹਰ ਦਰੈਰ ਰਾਵੀ ਦੇ ਕਿਨਾਰੇ ਤੋਂ ਲੈ ਕੇ ਦਰਿਆ ਸਿੰਧ ਦੇ ਕਿਨਾਰੇ ਦੁੱਲੇ ਵਾਲਾ ਦਾ ਜਿਹੜਾ ਇਲਾਕਾ ਸੀ, ਦੁੱਲੇ ਦੀ ਬਾਰ ਤੱਕ, ਇਹ ਜਿਵੇਂ ਦਰਿਆ ਖਾਨ ਦਾ ਇਲਾਕਾ ਆ ਜਾਂਦਾ ਹੈ, ਤੇ ਮੀਆਂ ਵਾਲੀ ਆ ਗਿਆ, ਪੱਕਰ ਆ ਗਿਆ, ਤੇ ਇੱਥੋਂ ਤੱਕ ਹਕੂਮਤ ਰਹੀ ਹੈ। ਯਾਨੀ ਇੱਕ ਬੜੀ ਵੱਡੀ ਇਹ ਵੀ ਇੱਕ ਸਲਤਨਤ ਸੀ ਜਿਹਦਾ ਇਹ ਪੂਰਾ ਖਾਨਦਾਨ ਸੀ। ਸਾਦਰ ਭੱਟੀ, ਗੁਲਾਮ ਫਰੀਦ ਭੱਟੀ, ਅਬਦੁੱਲਾ ਭੱਟੀ, ਅਮਰੂਦੁੱਲਾ ਭੱਟੀ। ਤੇ ਦੁੱਲਾ ਭੱਟੀ ਚੁੱਕੇ ਇੱਕ ਦਲੇਰ ਸੀ, ਅਨਖੀ ਪੁੱਤਰ ਸੀ, ਤੇ ਉਸਨੇ ਇਸ ਹਵਾਲੇ ਨਾਲ ਜਦੋਜਹਿਦ ਕੀਤੀ ਔਰ ਉਸ ਜਦੋਜਹਿਦ ਨੂੰ ਤਾਰੀਖ ਨੇ ਅਮਰ ਕਰ ਦਿੱਤਾ। ਦਰਅਸਲ ਮੈਂ ਇੱਥੇ ਹਵਾਲਾ ਦੇਣਾ ਚਾਹਨਾ ਕਿ ਚੁੱਕੇ ਠੰਡੇ ਤੇ ਮਿੱਠੇ ਪਾਣੀਆਂ ਦੀ ਧਰਤੀ, 7 ਦਰਿਆਵਾਂ ਦੀ ਧਰਤੀ ਸੱਪਰ ਸਿੰਧੂ ਤੇ 5 ਦਰਿਆਵਾਂ ਦੇ ਹਵਾਲੇ ਨਾਲ ਪੰਜਾਬ, ਇੱਥੇ ਸ਼ੁਰੂ ਤੋਂ ਹੀ ਕਣਕ, ਮੁੰਜੀ, ਸਬਜ਼ੀਆਂ, ਚੌਲ, ਆਪਣਾ ਅਜਨਾਸ, ਫਿਰ ਜਨਾਬ ਫਲ, ਹਰ ਤਰ੍ਹਾਂ ਦਾ ਮੌਜੂਦ ਸੀ। ਇਸ ਲਈ ਜਿਹੜਾ ਗੋਰਾ ਸੀ ਉਹ ਇਹਨੂੰ ਸੋਨੇ ਦੀ ਚਿੜੀਆ ਵੀ ਆਖਦਾ ਸੀ, ਸੋਨੇ ਦੀ ਚਿੜੀ। ਸਭ ਤੋਂ ਜ਼ਿਆਦਾ ਇੱਥੇ ਹੀ ਜਿਹੜੀ ਮਜ਼ਾਮਤ ਵੀ ਹੁੰਦੀ ਤੇ ਸਰਖੇਜ਼ੀ ਵੀ ਜ਼ਮੀਨ ਦੀ ਬਹੁਤ ਜ਼ਿਆਦਾ ਸੀ। ਤੇ ਇਹ ਉਹ ਚੁੱਕੇ ਸਾਰੇ ਇਹ ਨਜ਼ਰ ਰਹਿੰਦੀ ਸੀ। ਉਸ ਜਿਹੜੀ ਧਰਤੀ ਦਾ ਮੁਹਾਫਿਜ਼ ਸੀ ਉਹ ਦੁੱਲਾ ਭੱਟੀ ਸੀ। ਔਰ ਇਹ ਜਿਹੜੀ ਸਾਡੀ ਕਿਸਾਨ ਤਹਿਰੀਕ ਫਿਰ ਥੋੜੀ, ਦਰਅਸਲ ਕਹਿਣ ਦਾ ਮਕਸਦ ਇਹ ਹੈ ਕਿ ਅੱਜ ਵੀ ਇਸ ਜ਼ਮੀਨ ਦੇ ਉੱਤੇ ਜਿਹੜੀ ਪਹਿਚਾਣ ਹੈ ਉਹ ਕਿਸਾਨ ਹੈ, ਜਿਹੜਾ ਧਰਤੀ ਦਾ ਸੀਨਾ ਚੀਰ ਕੇ ਕਣਕ ਉਗਾਉਂਦਾ ਹੈ, ਮੁੰਜੀ ਉਗਾਉਂਦਾ ਹੈ, ਆਪਣਾ ਜਿਹੜਾ ਕੀ ਨਾਂ ਹੈ ਜੀ, ਦੂਸਰੇ ਜਿਹੜੀਆਂ ਸਬਜ਼ੀਆਂ ਨੇ, ਮਟਰ ਨੇ, ਗੋਭੀ ਹੈ, ਫਲ ਫਰੂਟ ਉਗਾਉਂਦਾ ਹੈ। ਔਰ ਫਿਰ ਇਹ ਸਾਰੇ ਬਰੇ ਸਗੀਰ ਔਰ ਪਾਕਿਸਤਾਨ ਤੋਂ ਬਾਹਰ ਵੀ ਜਿਹੜਾ ਸਿਲਸਿਲਾ ਜਾਂਦਾ ਹੈ, ਕਿਉਂਕਿ ਸਰਗੋਦੇ ਦੇ ਅੰਦਰ ਕਿੰਨੂ ਨੇ, ਠੀਕ ਹੈ ਜੀ, ਚਕਵਾਲ ਦੇ ਅੰਦਰ ਜਿਹੜਾ ਉਹ ਆਪਣਾ ਮੂੰਗਫਲੀ ਹੈ, ਤੇ ਇਹ ਸਾਡੇ ਜਿਹੜੀ ਗੁਜਰਾਂਵਾਲਾ ਡਿਵੀਜ਼ਨ ਦੇ ਵਿੱਚ ਚੌਲ ਬੜਾ ਮਸ਼ਹੂਰ ਹੈ, ਕਿਧਰੇ ਕਣਕ ਦਾ ਮਾਸ਼ਾਅੱਲਾ ਬੜਾ ਸਿਲਸਿਲਾ ਹੈ। ਤੇ ਇਹ ਜਿਹੜੀ ਕਿਸਾਨ ਤਹਿਰੀਕ ਦੁੱਲਾ ਭੱਟੀ ਨੇ ਸ਼ੁਰੂ ਕੀਤੀ, ਉਸ ਤੋਂ ਪਹਿਲਾਂ ਉਹਦੇ ਵਾਲਦ ਗੁਲਾਮ ਫਰੀਦ ਭੱਟੀ ਹੋਰਾਂ ਨੇ, ਔਰ ਉਹਨਾਂ ਦੇ ਵਾਲਦ ਦੁੱਲੇ ਦੇ ਜਿਹੜੇ ਦਾਦਾ ਜੀ ਸਨ ਸਾਂਦਲ ਭੱਟੀ ਹੋਰਾਂ ਨੇ ਇਹ ਸਿਲਸਿਲਾ ਜਾਰੀ ਰੱਖਿਆ। ਮੁਗਲਾਂ ਦੇ ਨਾਲ ਉਹਨਾਂ ਦਾ ਇੱਟ ਖੜਕਾ ਚੱਲਦਾ ਰਿਹਾ। ਲੇਕਿਨ ਇਹ ਤਹਿਰੀਕ ਇੱਕ ਕਿਸਾਨ ਤਹਿਰੀਕ ਸੀ। ਕਿਸਾਨਾਂ ਨੂੰ ਉਹਨਾਂ ਇੱਕ ਦੱਸਿਆ ਕਿ ਬਈ ਤੁਹਾਡੇ ਅੰਦਰ ਵੀ ਜਾਨ ਹੈ, ਤੁਸੀਂ ਕਿਸੇ ਦੇ ਮਤਹਿਤ ਨਹੀਂ, ਤੁਸੀਂ ਆਪਣਾ ਖਾਂਦੇ ਹੋ, ਆਪਣਾ ਉਗਾਉਂਦੇ ਹੋ, ਆਪਣਾ ਖਾਂਦੇ ਹੋ। ਅੱਜ ਵੀ ਸੂਰਤ ਹਾਲ ਇਹ ਹੈ ਕਿ ਪੰਜਾਬ ਦਾ ਕਿਸਾਨ ਬਹੁਤ ਖੁਸ਼ਹਾਲ ਹੈ ਔਰ ਆਪਣੀ ਫਸਲ ਉਗਾਉਂਦਾ ਹੈ ਔਰ ਇਸ ਹਵਾਲੇ ਨਾਲ ਉਹ ਜਦੋਜਹਿਦ ਕਰਦਾ ਹੈ। ਤੇ ਜਦੋਂ ਫਿਰ ਇਹ ਸਾਰਾ ਸਿਲਸਿਲਾ ਚੱਲਦਾ ਰਿਹਾ, ਮੁਗਲ ਹਮਲਾ ਕਰਦੇ ਹਨ, ਬੀਬੀਆਂ ਭੈਣਾਂ ਘਰਾਂ ਤੱਕ ਵੀ ਪਹੁੰਚ ਜਾਂਦੇ ਹਨ, ਤੇ ਦੁੱਲਾ ਭੱਟੀ ਨੇ ਫਿਰ ਕਿਹਾ ਜੀ ਮੈਂ ਰਾਖਾਂ ਵਾਂ ਇੱਜ਼ਤ ਦਾ ਤੇ ਭੈਣ। ਚੁਨਾਚੇ ਉਸ ਦੇ ਫਿਰ ਲਲਕਾਰਿਆ, ਉਹਨੇ ਕਿਹਾ ਜੀ ਮੈਂ ਤੁਹਾਡੇ ਨਾਲ ਜੰਗ ਲੜਾਂਗਾ। ਫਿਰ ਇੱਕ ਗੁਰੀਲਾ ਜੰਗ ਦਾ ਬਾਤ ਹੋ ਗਿਆ। ਅੱਗੇ ਬੜੀ ਵੱਡੀ ਤਾਕਤ ਸੀ, ਤੇ ਉਹ ਗੁਰੀਲਾ ਜੰਗ ਕੀ ਸੀ ਕਿ ਜਦੋਂ ਮੁਗਲ ਦੇ ਇੱਥੋਂ ਆਉਂਦੇ ਹਨ ਫੌਜਾਂ, ਤੇ ਇੱਥੇ ਪੰਜਾਬ ਦੇ ਵਿੱਚ ਫਿਰ ਲੜਾਈਆਂ ਸ਼ੁਰੂ ਹੋ ਜਾਂਦੀਆਂ ਹਨ ਤੇ ਬੜਾ ਟਫ ਟਾਈਮ ਦਿੰਦੇ ਹਨ। ਮਸੇ ਇੱਕ ਵਾਕਿਆ ਮੌਜੂਦ ਹੈ, ਉਹ ਮੈਂ ਉਹਦਾ ਹਵਾਲਾ ਦਿਆਂਗਾ ਕਿ ਜਦੋਂ ਇੱਥੇ ਇੱਕ ਲਸ਼ਕਰ ਲੰਘ ਰਿਹਾ ਸੀ ਤੇ ਉਸ ਲਸ਼ਕਰ ਦੇ ਵਿੱਚ ਉਹਦੀ ਨਫਰੀ ਕੋ ਤਕਰੀਬਨ 12,000 ਸੀ। ਉਹਦਾ ਇੱਟ ਖੜਕਾ ਹੋਇਆ। ਉਹਦਾ ਜਿਹੜਾ ਸੂਬੇਦਾਰ ਸੀ ਨਾ, ਮਲਕੀਰਾ ਨਾਂ ਸੀ, ਉਸ ਮਲਕੀਰੇ ਦੀ ਧੌਣ ਲਾਈ ਦੁੱਲਾ ਭੱਟੀ ਨੇ। ਔਰ ਉੱਥੇ ਜਿਹੜਾ ਮੀਦਾ ਖੱਤਰੀ ਸੀ ਉਹ ਲਾਹੌਰ ਦੇ ਦਰਬਾਰੇ ਅਕਬਰੀ ਦਾ ਖਾਸ ਬੰਦਾ ਸੀ। ਦੁੱਲੇ ਭੱਟੀ ਨੇ ਕਿਹਾ ਇਹ ਲੈ ਜਾਈ ਸਿਰੇ ਦਾ ਤੇ ਜਾ ਕੇ ਉਹਨੂੰ ਪੇਸ਼ ਕਰੀ। ਕਿਹਨੂੰ? ਅਕਬਰ ਨੂੰ। ਅਕਬਰ ਚੌਂਕੇ ਜ਼ਾਹਿਰ ਧੌਣ ਅੱਗੇ ਬੜੀ ਡੰਗੀ, ਉਹ ਬੈਠਾ ਸੀ ਤੇ ਆਲੇ ਦੁਆਲੇ ਉਹਦੇ ਖੁਸ਼ਾਮਦੀ ਸਨ। ਉਹਨੇ ਵੇਖਿਆ ਬੜੇ ਬੜੇ ਸਲਤਨਤ ਜਿਹੜੇ ਨੇ ਮੇਰੇ ਬੈਠੇ ਨੇ ਵਾਰਸ, ਉਹਦੇ ਆਪਣੇ ਘਰ ਵਾਲੇ ਵੀ ਔਰ ਉਹਦੇ ਸਿਪਾ ਸਲਾਰ ਵੀ, ਜਿਸ ਉਹਨਾਂ ਨੇ ਉਹ ਵੇਖਿਆ ਕਿ ਯਾਰ ਮੇਰੇ ਆਪਣਾ ਜਿਹੜਾ ਸੂਬੇਦਾਰ ਹੈ ਉਹਦਾ ਧੌਣ ਆਈ, ਉਹ ਗੁੱਸੇ ਜਿਹੜਾ ਨਾ ਆਪਣੀ ਸੀਟ ਤੇ ਉੱਠ ਕੇ ਖਲੋ ਗਿਆ। ਉਹਨੇ ਕਿਹਾ ਜੀ ਇਹਨੂੰ ਹਰ ਸੂਰਤ ਦੇ ਅੰਦਰ ਦੁੱਲਾ ਭੱਟੀ ਨੂੰ ਜਿਹੜਾ ਨਾ ਮੈਂ ਖਤਮ ਕਰਨਾ। ਚੁਨਾਚੇ ਸਾਜ਼ਿਸ਼ਾਂ ਹੋਈਆਂ ਔਰ ਇੱਕ ਉਸਦੇ ਦਰਬਾਰ ਦਾ ਹੀ ਬੰਦਾ ਸੀ ਜਿਹਦਾ ਨਾਂ ਸੀ ਨਿਜ਼ਾਮ ਜਿਹੜਾ ਸੀ ਨਾ ਜੀ, ਉਸਨੇ ਫਿਰ ਜ਼ਿੰਮੇਵਾਰੀ ਲਈ ਕਿ ਜੀ ਮੈਂ ਜਿਹੜਾ ਨਾ ਗ੍ਰਿਫਤਾਰ ਕਰਾਂਗਾ। ਔਰ ਨਿਜ਼ਾਮੁद्दीन ਜਿਹੜਾ ਸੀ ਨਾ ਉਹ 16,000 ਫੌਜ ਲੈ ਕੇ ਸਾਂਦਲ ਬਾਰ ਵੱਲ ਟੁਰ ਪਿਆ। ਤੇ ਜਨਾਬ ਉਸ ਦੌਰਾਨ ਦੁੱਲਾ ਭੱਟੀ ਨੂੰ ਸ਼ਿਕਾਰ ਦਾ ਬੜਾ ਸ਼ੌਕ ਸੀ। ਤੁਹਾਨੂੰ ਪਤਾ ਜਿਹੜੇ ਜੰਗਜੂ ਲੋਕ ਨੇ ਇਹ ਆਪਣੀ ਮਸ਼ਕ ਕਰਦੇ ਨੇ, ਤਲਵਾਰ ਫੜ ਕੇ, ਘੋੜੇ ਬਾਹਰ ਕੱਢ ਕੇ ਚਰਾਗਾਹਾਂ ਵਿੱਚ ਜਾਂਦੇ ਨੇ ਤੇ ਸ਼ਿਕਾਰ ਨੂੰ ਵੀ ਕਰਦੇ ਨੇ। ਇਹ ਉਹਨਾਂ ਦੀ ਪਛਾਣ ਹੁੰਦੀ ਹੈ ਕਿ ਉਹਨਾਂ ਦਾ ਨਿਸ਼ਾਨਾ ਬੜਾ ਤੇਜ਼ ਹੁੰਦਾ ਹੈ। ਉਹ ਕਿਤੇ ਸ਼ਿਕਾਰ ਤੇ ਨਿਕਲੇ ਤੇ ਪਿੱਛੇ ਉਹਦਾ ਭਰਾ ਸੀ ਇਕੱਲਾ,
ਮਹਿਲ ਤੇ ਉਹ ਨਿਜ਼ਾਮੁਦੀਨ 16,000 ਫੌਜ ਨਾਲ ਬਰਾਬਰ ਹੋਇਆ ਤੇ ਉੱਥੇ ਜਨਾਬ ਉਹਨੇ ਕੀ ਕੀਤਾ, ਕਤਲੋ ਗਾਰਤਗਰੀ ਕੀਤੀ ਤੇ ਪਿੰਡੀ ਭੱਟੀਆਂ ਤੇ ਕਬਜ਼ਾ ਜ਼ਾਹਰੀ ਤੌਰ ਤੇ ਕਰ ਲਿਆ ਤੇ ਬੀਬੀਆਂ ਭੈਣਾਂ ਨੂੰ ਜਿਹੜਾ ਸੀ ਨਾ ਉਹ ਨਾਲ ਲੈ ਕੇ ਜਾ ਰਿਹਾ ਸੀ। ਇਸ ਦੌਰਾਨ ਕੀ ਹੋਇਆ ਕਿ ਫਾਤਿਹ ਮੁਗਲ ਫੌਜ ਇੱਕ ਥਾਂ ਤੋਂ ਲੰਘ ਰਹੀ ਸੀ। ਸਾਂਦਲਬਾਰ ਦਾ ਜਿਹੜਾ ਆਖਰੀ ਪਿੰਡ ਸੀ ਨਾ, ਉੱਥੇ ਸਰਦਾਰ ਲਾਲ ਖਾਨ ਸੀ, ਉਹਨੇ ਆਪਣੇ ਸਾਥੀਆਂ ਨੂੰ ਜਮ੍ਹਾਂ ਕਰਕੇ ਦੁੱਲੇ ਨੂੰ ਪੈਗਾਮ ਭੇਜਿਆ, ਸੁਨੇਹਾ ਭੇਜਿਆ ਕਿ ਭਾਈ ਹੁਣ ਦਲੇਰੀ ਦਾ ਵੇਲਾ ਹੈ, ਇਹ ਰੋਕੋ ਆਪਣੀ ਬੀਬੀਆਂ ਭੈਣਾਂ ਨੂੰ ਲੈ ਕੇ ਜਾ ਰਿਹਾ। ਤੇ ਦੁੱਲੇ ਨੇ ਆਪਣੀ ਜਨਾਬ ਫੌਜ ਮੁਨਜ਼ਮ ਕੀਤੀ, ਅਨਖੀ ਪੁੱਤਰ ਉਸਨੇ ਜਨਾਬ ਧਰਤੀ ਦੇ ਇਸ ਲਜਪਾਲ ਦਲੇਰ ਪੁੱਤਰ ਨੇ ਉਸ ਫੌਜ ਦੇ ਉੱਤੇ ਨਿਜ਼ਾਮੁਦੀਨ ਦੇ ਉੱਤੇ ਹਮਲਾ ਕੀਤਾ ਔਰ ਜਨਾਬ ਇੱਟ ਵਜਾਤੀ, ਧੀਆਂ ਭੈਣਾਂ ਨੂੰ ਛੁਡਾ ਲਿਆ ਔਰ ਨਿਜ਼ਾਮੁਦੀਨ ਨੂੰ ਜਿਹੜਾ ਇਹਨਾਂ ਨੇ ਕੈਦ ਕਰ ਲਿਆ। ਨਿਜ਼ਾਮੁਦੀਨ ਇੱਕ ਫਿਰ ਚਾਲ ਚੱਲੀ, ਉਸਨੇ ਜਿਹੜੀ ਮਾਈ ਲੱਦੀ ਸੀ ਨਾ, ਜਿਹੜੀ ਮਾਂ ਸੀ ਇਹਦੀ ਦੁੱਲਾ ਭੱਟੀ ਦੀ, ਉਹਦੇ ਪੈਰੀ ਪੈ ਗਿਆ। ਤੇ ਪੰਜਾਬ ਦੀ ਰਿਵਾਇਤ ਦੇ ਆਂਦੇ ਨੇ ਜਿਹੜਾ ਘਰ ਆ ਜਾਣਾ ਉਹਨੂੰ ਆਖਦੇ ਨੇ ਜੀ ਆਇਆ, ਜੀ ਆਇਆ। ਉਹ ਫਿਰ ਉਹਨੇ ਕਿਹਾ ਜੀ ਮੇਰਾ ਇਹ ਭਰਾ ਹੈ ਤੇ ਮੈਂ ਸਾਰੀ ਉਮਰ ਇਹਦੇ ਨਾਲ ਨਾ ਵਫਾਦਾਰ ਰਹਾਂਗਾ, ਦੁੱਲੇ ਦੇ ਨਾਲ, ਤੇ ਮੈਂ ਮੁਗਲਾਂ ਦੇ ਹਵਾਲੇ ਨਾਲ ਕੋਈ ਕਿਸੇ ਕਿਸਮ ਦਾ ਆਉਂ ਤੁਸੀਂ ਸਮਝ ਲਓ ਤੁਹਾਡੇ ਨਾਲ ਪੈਰੀ ਪੈ ਗਿਆ। ਉਹ ਫਿਰ ਨਾਲ ਕਸਮਾਂ ਵੀ ਦਿੱਤੀਆਂ ਤੇ ਉਹਦੀ ਮਾਂ ਨਰਮ ਦਿਲ ਸੀ, ਨਰਮ ਹੋ ਗਿਆ ਦਿਲ, ਉਸਨੇ ਫਿਰ ਦੁੱਲੇ ਨੂੰ ਕਿਹਾ ਕਿ ਛੱਡ ਦੇ, ਇਹ ਤੇਰਾ ਹੁਣ ਭਰਾ ਬਣ ਗਿਆ। ਲੇਕਿਨ ਅੰਦਰੋਂ ਉਹਦਾ ਦਿਲ ਸਾਫ਼ ਨਹੀਂ ਸੀ। ਚੁਨਾਚੇ ਉਸਨੇ ਫਿਰ ਕਿਸੇ ਤਰੀਕੇ ਨਾਲ ਸ਼ਿਕਾਰ ਕਰਨ ਦੇ ਬਹਾਨੇ, ਕੁਝ ਲੋਕ ਕਹਿੰਦੇ ਨੇ ਸ਼ੇਖਪੁਰਾ ਦਾ ਜਿਹੜਾ ਇਲਾਕਾ ਸੀ ਨਾ, ਇਹ ਉਦੋਂ ਬੜੀ ਵੱਡੀ ਸ਼ਿਕਾਰਗਾਹ ਸੀ, ਇੱਧਰ ਕਿਧਰ ਦੁੱਲਾ ਗਿਆ ਤੇ ਉਹਦੀ ਫੌਜ ਪਿੱਛੇ ਰਹਿ ਗਈ, ਆਪ ਉਹ ਇਕੱਲਾ ਸੀ, ਉਹਨੂੰ ਚਾਰ ਪਾਸੇ ਉਹਨਾਂ ਘੇਰਾ ਪਾ ਲਿਆ। ਲੇਕਿਨ ਉਸ ਦੌਰਾਨ ਵੀ ਉਸ ਅਕੇਲੀ ਜਾਨ ਨੇ 211 ਮੁਗਲ ਫੌਜੀਆਂ ਨੂੰ ਉਹਨਾਂ ਦਾ ਕਾਟਾ ਲਾਇਆ, ਕੱਲੇ ਬੰਦੇ 211। ਔਰ ਉਸਨੇ ਦੱਸਿਆ ਕਿ ਮੈਂ ਇੱਕ ਦਲੇਰ ਪੁੱਤਰ, ਹਥਿਆਰ ਨਹੀਂ ਛੁੱਟੇ। ਆਖਿਰਕਾਰ ਜ਼ਾਹਿਰ ਫਿਰ ਜਦੋਂ 5-6 ਬੰਦਾ ਤੁਹਾਨੂੰ ਪੈ ਗਿਆ ਤਾਂ ਤੁਹਾਨੂੰ ਫਿਰ ਗ੍ਰਿਫਤਾਰ ਕਰਕੇ ਜਾਂ ਘੋੜੇ ਨੂੰ ਫੜ ਲਿਆ ਤੇ ਬੜੀ ਅਣਜਾਣੇ ਨਾਲ ਦਾ ਘੋੜਾ ਐਡਾ ਸਿਆਣਾ ਸੀ, ਉਹਨੇ ਦੁੱਲੇ ਨੂੰ ਥੋੜਾ ਜਿਹਾ ਨਾ ਇਸ ਤਰ੍ਹਾਂ ਰਾਹ ਬਦਲਣ ਦਾ ਥੋੜਾ ਕੀਤਾ। ਘੋੜੇ ਸਿਆਣੇ ਹੁੰਦੇ ਹਨ, ਉਹ ਜਰਾ ਟ੍ਰੇਨਿੰਗ ਹੋਈ ਉਹਨਾਂ ਦੀ, ਉਹਨੂੰ ਤਰਬੀਅਤ ਹੋਈ ਹੁੰਦੀ ਸੀ। ਉਹਨੇ ਦੁੱਲੇ ਨੂੰ ਸਮਝ ਆ ਰਹੀ ਹੈ ਘੋੜਾ ਐਡਾ ਇੱਥੋਂ ਪਲਟ ਰਿਹਾ ਦਾ ਮਤਲਬ ਕਿ ਖਤਰਾ। ਨਿਜ਼ਾਮੁਦੀਨ ਫਿਰ ਵੀ ਉਹਨੂੰ ਕਹਿੰਦਾ ਰਿਹਾ ਕੋਈ ਖਤਰਾ ਨਹੀਂ, ਮੇਰੇ ਹੁੰਦੇ ਤੈਨੂੰ ਕਾਹਦਾ ਖਤਰਾ। ਲੇਕਿਨ ਅੰਦਰੋਂ ਮੁਨਾਫਿਕ ਸੀ, ਅਕਬਰ ਬਾਦਸ਼ਾਹ ਨੂੰ ਮਿਲਿਆ ਹੋਇਆ ਸੀ। ਤੇ ਆਖਿਰਕਾਰ ਫਿਰ ਕੀ ਹੋਇਆ ਕਿ ਉਹਨੂੰ ਗ੍ਰਿਫਤਾਰ ਕਰਕੇ ਲਾਹੌਰ ਪਹੁੰਚਾਇਆ ਗਿਆ ਤੇ ਉੱਥੇ 26 ਮਾਰਚ 1599 ਨੂੰ ਉੱਥੇ ਫਾਂਸੀ ਦੇ ਦਿੱਤੀ ਗਈ ਲਾਹੌਰ ਵਿੱਚ। ਤੇ ਉਸ ਟਾਈਮ ਜਿਹੜੀ ਸ਼ਖਸੀਅਤ ਉੱਥੇ ਮੌਜੂਦ ਸੀ ਉਹ ਲਾਹੌਰ ਦੇ ਮਸ਼ਹੂਰ ਸੂਫੀ ਬਜ਼ੁਰਗ ਵਲੀ ਅੱਲਾ ਹਜ਼ਰਤ ਮਾਦੁੱਲਾ ਹੁਸੈਨ ਸ਼ਾਹ ਹੁਸੈਨ ਲਾਹੌਰੀ ਮੌਕਾ ਤੇ ਮੌਜੂਦ ਸਨ। ਤੇ ਕਹਿੰਦੇ ਨੇ ਆਪਨੇ ਮੂੰਹ ਬਰਾਂ ਕਰਕੇ ਕਿਹਾ ਕਿ ਇਹ ਜਿਹੜਾ ਜ਼ੁਲਮ ਤੁਸੀਂ ਕਰ ਰਹੇ ਹੋ ਇਹ ਮੁਗਲ ਸਲਤਨਤ ਲਈ ਠੀਕ ਨਹੀਂ ਹੋਏਗਾ। ਤੇ ਚੁਨਾਚੇ ਫਿਰ ਆਪ ਦਾ ਸ਼ੇਰ, ਆਪ ਦੀ ਕਾਫੀ ਦਾ ਇਹ ਫਿਕਰਾ ਮਸ਼ਹੂਰ ਹੈ ਅੱਜ ਵੀ ਕਿ ਕਹੇ ਹੁਸੈਨ ਫਕੀਰ ਸਾਈਂ ਦਾ ਤਖਤ ਨਾ ਮਿਲਦੇ ਮੰਗੇ, ਯਾਨੀ ਆਪਨੇ ਜਦੋਜਹਿਦ ਵੱਲ ਇਸ਼ਾਰਾ ਕੀਤਾ ਆਵਾਮ ਨੂੰ ਕਿ ਹੁਣ ਜਦੋਜਹਿਦ ਕਰੋ। ਫਿਰ ਜਦੋਜਹਿਦ ਹੋਈ, ਸ਼ੇਖ ਅਹਿਮਦ ਸਰਹੰਦੀ ਨੇ ਮੁਗਲਾਂ ਨੂੰ ਆਪਣਾ ਬੰਨੇ ਲਾਇਆ, ਉਹਨਾਂ ਦਾ ਦੀਨ ਇਲਾਹੀ ਜਿਹੜਾ ਉਹਨੇ ਆਜ਼ਾਦ ਕੀਤਾ ਸੀ ਉਹਦਾ ਖਾਤਮਾ ਹੋਇਆ ਔਰ ਇਹ ਜਿਹੜਾ ਮੁਗਲ ਸਲਤਨਤ ਸੀ ਉਸ ਨੂੰ ਘੁਟਨੇ ਟੇਕਣੇ ਪਏ। ਪਰ ਉਹ ਤਾਰੀਖ ਦੇ ਵਿੱਚ ਫਿਰ ਇਹ ਦੁੱਲਾ ਭੱਟੀ ਅਮਰ ਹੋ ਗਿਆ ਇਸ ਲਿਹਾਜ਼ ਨਾਲ ਕਿ ਉਸਨੇ ਮੁਕਾਬਲਾ ਕੀਤਾ ਔਰ ਹਥਿਆਰ ਨਹੀਂ ਸੁੱਟੇ। ਤੇ ਇਹ ਜਿਹੜੀ ਉਹਦੀ ਦਲੇਰੀ ਸੀ ਵਾਰਾਂ ਦੀ ਸ਼ਕਲ ਦੇ ਅੰਦਰ ਬਿਆਨ ਕੀਤੀ ਗਈ ਔਰ ਉਸ ਦੀ ਦਲੇਰੀ ਨੂੰ ਬਾਰ-ਬਾਰ ਜਿਹੜਾ ਨਾ ਐਪਰੀਸ਼ੀਏਟ ਕੀਤਾ ਗਿਆ ਔਰ ਉਸ ਨੂੰ ਦੱਸਿਆ ਗਿਆ ਕਿ ਇਹ ਸਾਡੇ ਧਰਤੀ ਦਾ ਪੁੱਤਰ। ਅਸੀਂ ਵੀ 26 ਮਾਰਚ ਦੇ ਹਵਾਲੇ ਨਾਲ ਅੱਜ ਜਿਹੜਾ ਬੈਠਕ ਕਰ ਰਹੇ ਹਾਂ ਉਸ ਨੂੰ ਅਸੀਂ ਖਰਾਜ ਅਕੀਦਤ ਪੇਸ਼ ਕਰ ਰਹੇ ਹਾਂ, ਉਸ ਦਾ ਨਾਂ ਲੈ ਰਹੇ ਹਾਂ ਤਾਂ ਕਿ ਧਰਤੀ ਦੇ ਇਸ ਪੁੱਤਰ ਦਾ ਦਲੇਰਾਂ ਨੂੰ ਪਤਾ ਲੱਗੇ, ਉਹ ਸਮਝ ਆਏ ਕਿ ਬੰਦਾ ਕੌਣ ਸੀ, ਤਾਰੀਖ ਦੇ ਨਾਲ ਸਾਡਾ ਰਬਤ ਹੋ ਜਾਏ। ਇਸ ਲਈ ਅਸੀਂ ਮੰਗ ਕਰ ਰਹੇ ਹਾਂ ਕਿ ਗਵਰਨਮੈਂਟ ਜਿਹੜੀ ਹੈ ਉਹ ਸਾਡੀ ਇਸ ਮੰਗ ਨੂੰ ਸਮਝੇ ਔਰ ਸੁਣਿਆ ਕੰਮ ਹੋ ਰਿਹਾ ਇਹਦੇ ਉੱਤੇ। ਪੰਜਾਬ ਅਸੈਂਬਲੀ ਕਰਾਰਦਾਦ ਮਨਜ਼ੂਰ ਹੋ ਚੁੱਕੀ ਹੈ ਪੰਜਾਬੀ ਦੀ ਲਗਵਾਈ ਦੀ ਕੁਝ ਦਿਨ ਪਹਿਲਾਂ, ਤੇ ਪੰਜਾਬੀ ਨੂੰ ਸਕੂਲਾਂ ਕਾਲਜਾਂ ਦਫ਼ਤਰਾਂ 'ਚ ਲਾਗੂ ਕੀਤਾ ਜਾਏ ਤਾਂ ਕਿ ਅਸੀਂ ਆਪਣੀ ਤਾਰੀਖ ਨਾਲ ਜੁੜੀਏ। ਅੱਛਾ, ਮਾਮਲਾ ਇਹ ਜੇ ਕਿ ਜਦੋਂ ਪੰਜਾਬੀ ਇਨਸ਼ਾਅੱਲਾ ਆ ਜਾਏਗੀ, ਹੁਕੂਮਤ ਦੀ ਕੋਸ਼ਿਸ਼ ਹੈ, ਆਵਾਮ ਦਾ ਮੰਗ ਹੈ, ਉਹ ਇਨਸ਼ਾਅੱਲਾ ਪੂਰੀ ਹੋਏਗੀ ਤੇ ਇਹਦੇ ਨਾਲ ਨਾਲ ਵਾਰਾਂ ਪੜ੍ਹਾਈਆਂ ਜਾਣਗੀਆਂ। ਦੁੱਲੇ ਦੀ ਵਾਰ, ਆਪਣਾ ਉਹਦੀ ਜਿਹੜੀ ਰਾਇਆ ਅਹਿਮਦ ਖਾਨ ਸ਼ਹੀਦ ਦੀ ਵਾਰ। ਤੇ ਮੈਂ ਆਖਰ ਤੇ ਸਾਡੇ ਪੰਜਾਬੀ ਦੇ ਬੜੇ ਵੱਡੇ ਮੁਹੱਕਕ, ਦਾਨਸ਼ਵਰ, ਸ਼ਾਇਰ ਔਰ ਐਂਕਰ ਵੀ ਨੇ FM 95 ਦੇ ਆਜ਼ਮ ਤੋਕੀਰ ਸਾਹਿਬ, ਉਹਨਾਂ ਨੇ ਜਿਹੜਾ ਆਪਣਾ ਖਰਾਜ ਤਹਿਸੀਨ ਪੇਸ਼ ਕੀਤਾ ਹੈ, ਖਰਾਜ ਅਕੀਦਤ ਦੇ ਵਿੱਚ ਜਿਹੜੇ ਸ਼ੇਰ ਆਖੇ ਨੇ ਦੁੱਲਾ ਭੱਟੀ ਦੇ ਹਵਾਲੇ ਨਾਲ ਮੈਂ ਉਹ ਪੇਸ਼ ਕਰਾਂਗਾ। ਉਹ ਲਿਖਦੇ ਨੇ, ਮੈਂ ਅਣਖੀ ਪੁੱਤ ਪੰਜਾਬ ਦਾ ਮੈਨੂੰ ਗੋਡਿਆਂ ਤੀਕ ਚਨਾਬ, ਮੈਂ ਅਣਖੀ ਪੁੱਤ ਪੰਜਾਬ ਦਾ ਮੈਨੂੰ ਗੋਡਿਆਂ ਤੀਕ ਚਨਾਬ,
ਮੈਨੂੰ ਗਿੱਟੇ ਗਿੱਟੇ ਰਾਵੀਆਂ ਮੇਰਾ ਸਤਲੁਜ ਜਪਦਾ ਨਾਮ। ਵਾਹ ਜੀ ਵਾਹ। ਮੈਨੂੰ ਵੇਖ ਕੇ ਥਰ ਥਰ ਕੰਬਦੇ ਕਿ ਜੇਲਮ ਸਿੰਧ ਬਿਆਸ, ਮੈਨੂੰ ਸਾਰੀ ਦੁਨੀਆ ਜਾਣਦੀ ਮੇਰਾ ਦੁੱਲਾ ਪੱਟੀ ਨਾਮ। ਵਾਹ ਵਾਹ ਜੀ ਵਾਹ, ਵਾਹ ਜੀ ਵਾਹ। ਤੇ ਇਹਦੇ ਵਿੱਚ ਤੁਸੀਂ ਵੇਖੋਗੇ ਕਿ ਇਸ ਸ਼ੇਰ ਦੇ ਵਿੱਚ ਸਤਲੁਜ, ਬਿਆਸ, ਰਾਵੀ, ਚਨਾਬ, ਜੇਹਲਮ ਤੇ ਸਿੰਧ ਦਾ ਜ਼ਿਕਰ ਹੈ। 6 ਦਰਿਆ ਤੇ 7ਵਾਂ ਦਰਿਆ ਹਾਕੜਾ ਜਾਂ ਸਰਸਵਤੀ, ਉਹ ਹਾਕੜਾ ਕਿਉਂਕਿ ਖੁਸ਼ਕ ਹੋ ਗਿਆ ਹੈ, ਉਹ ਇੱਕ ਸਹਿਰਾ ਦੀ ਸ਼ਕਲ ਇਖਤਿਆਰ ਕਰ ਗਿਆ ਹੈ। ਜਿਹੜਾ ਅਸੀਂ ਅਕਸਰ ਕਹਿੰਦੇ ਹੁੰਦੇ ਆ ਕਿ 7 ਦਰਿਆਵਾਂ ਦੀ ਧਰਤੀ, ਸਤ, ਸਿੰਧੂ ਔਰ 5 ਦਰਿਆਵਾਂ ਦੇ ਹਵਾਲੇ ਨਾਲ 5 ਨਦ ਦੇ ਮੁਕਾਮ ਦੀ ਵਜ੍ਹਾ ਤੋਂ ਇਸ ਨੂੰ ਪੰਜਾਬ ਕਿਹਾ ਗਿਆ ਹੈ। ਔਰ ਦਰਿਆ ਸਿੰਧ ਨੂੰ ਦਰਿਆ ਪੰਜਾਬ ਵੀ ਆਖਿਆ ਜਾਂਦਾ ਹੈ। ਇਬਨ ਬਤੂਤਾ ਦੇ ਸਫਰਨਾਮੇ ਦੇ ਅੰਦਰ ਸਾਨੂੰ ਇਹ ਰਾਹਨੁਮਾਈ ਮਿਲਦੀ ਹੈ। ਤੇ ਸ਼ੇਰ ਮੈਂ ਦੁਬਾਰਾ ਪੜਾਂਗਾ। ਅਬਦੁੱਲਾ ਆਖਦਾ ਹੈ, ਮੈਂ ਅਨਖੀ ਬੁੱਧ ਪੰਜਾਬ ਦਾ, ਮੈਨੂੰ ਗੋਡਿਆਂ ਤੀਰ ਚਨਾਮ, ਮੈਨੂੰ ਗਿੱਟੇ ਗਿੱਟੇ ਰਾਵੀਆਂ ਮੇਰਾ ਸਤਲੁਜ ਜਪਦਾ ਨਾਮ। ਮੈਨੂੰ ਵੇਖ ਕੇ ਥਰ ਥਰ ਕੰਬਦੇ ਕਿ ਜੇਲਮ ਸਿੰਧ ਬਿਆਸ, ਮੈਨੂੰ ਸਾਰੀ ਦੁਨੀਆ ਜਾਣਦੀ ਮੇਰਾ ਦੁੱਲਾ ਪੱਟੀ ਨਾਮ। ਲੋ ਜੀ ਪੰਜਾਬੀ ਪਿਆਰਿਓ ਤੇ ਹੱਕ ਪ੍ਰਸਤੋ, ਹੱਕ ਨੂੰ ਸਮਝਣ ਵਾਲਿਓ, ਜਿੰਨਾ ਵੀ ਹੱਕ ਦਾ ਝੰਡਾ ਚਾਈ ਰੱਖਿਆ ਉਹ ਜਾਣ ਲਓ ਕਿ ਅੱਜ ਦੁੱਲਾ ਭੱਟੀ ਦਾ ਸ਼ਹੀਦੀ ਦਿਹਾੜਾ 26 ਮਾਰਚ ਅਸੀਂ ਇਸੇ ਵਾਲੇ ਨਾਲ ਮਨਾ ਰਹੇ ਹਾਂ ਕਿ ਕਦੀ ਵੀ ਬਾਤਲ ਤਾਕਤਾਂ ਦੇ ਸਾਹਮਣੇ ਝੁਕਣਾ ਨਹੀਂ। ਇਹ ਸੁਨੇਹਾ ਹੈ ਕਿਹਦਾ? ਦੁੱਲਾ ਭੱਟੀ ਦਾ। ਦੁੱਲਾ ਭੱਟੀ ਜਿਹੜਾ ਕਿਸਾਨ ਤਹਿਰੀਕ ਦਾ ਵੀ ਆਗੂ ਸੀ ਔਰ ਇਸ ਧਰਤੀ ਦਾ ਉਹ ਚਿਹਰਾ ਮੋਰਾ ਹੈ। ਬਿਲਕੁਲ। ਇਹਦੇ ਨਾਲ ਹੀ ਜੀ ਅਸੀਂ ਅੱਜ ਦੀ ਪੰਜਾਬੀ ਬੈਠਕ ਨੂੰ ਇਸ ਸੁਨੇਹੇ ਦੇ ਨਾਲ ਖਤਮ ਕਰਾਂਗੇ ਕਿ ਅਸੀਂ ਸਾਡੀ ਇਹ ਖਾਹਿਸ਼ ਹੈ ਕਿ ਪੰਜਾਬ ਦੇ ਅੰਦਰ ਦਿਨ ਜਿਸ ਤਰ੍ਹਾਂ ਮਨਾ ਰਹੇ ਨੇ ਲੋਕ, ਇਸ ਨੂੰ ਬਾਰ-ਬਾਰ ਮਨਾਇਆ ਜਾਏ ਔਰ ਸਰਕਾਰੀ ਸਤਹ ਤੇ ਵੀ ਇਸ ਦੀ ਛੁੱਟੀ ਕੀਤੀ ਜਾਏ 26 ਮਾਰਚ ਨੂੰ। ਔਰ ਅੱਗੋਂ ਆਉਣ ਵਾਲੇ ਜਿਹੜੇ ਵੀ ਦਿਨ ਦਿਹਾੜੇ ਨੇ ਬਾਰ-ਬਾਰ ਮਨਾਏ ਜਾਣ ਤਾਂ ਕਿ ਅਗਲੇ ਸਾਲ ਇਸ ਦਿਨ ਛੁੱਟੀ ਹੋਏ, ਤਾਂ ਕਿ ਧਰਤੀ ਦੇ ਇਸ ਅਨਕੀ ਪੁੱਤਰ ਬਾਰੇ ਲੋਕਾਈ ਨੂੰ ਚਾਨਣ ਮਿਲ ਸਕੇ। ਲਿਆਓ ਯਾਰ ਹਵਾਲੇ ਰੱਬ ਦੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋ ਸੀ ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੈਠੇ।